ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ 94 ਤੇ ਮੈਂ ਅਫਜ਼ਲ ਪੱਟੀ। ਨਾਜ਼ਰੀਨ, ਚਨਿਓਟ ਖੁਸਰਿਆਂ ਦਾ ਹੋ ਗਿਆ ਚਲਾਨ। ਬੜੀ ਅਫਸੋਸ ਵਾਲੀ ਗੱਲ ਹੈ, ਬੜੀ ਦੁੱਖ ਵਾਲੀ ਗੱਲ ਹੈ। ਟ੍ਰੈਫਿਕ ਵਾਲਿਆਂ ਨੇ ਚਲਾਨ ਕਰਤਾ, ਖੁਸਰਿਆਂ ਨੇ ਇhtਜਾਜ ਕੀਤਾ, ਪੁਲਿਸ ਵਾਲਿਆਂ ਨੇ ਫਿਰ ਪਰਚਾ ਦੇਤਾ। ਹੁਣ ਤੁਹਾਨੂੰ ਤਫਸੀਲ ਨਾਲ ਗੱਲ ਸਮਝਾਉਂਦੇ ਆ। ਅਸੀਂ ਤਾਂ ਉੱਥੇ ਕੋਈ ਨਹੀਂ ਸੀ, ਹੋਇਆ ਕੀ ਹੋਏਗਾ, ਕਿਉਂਕਿ ਆਪਾਂ ਵੀ ਪਾਕਿਸਤਾਨੀ ਆ ਨਾ, ਅਸੀਂ ਕਿਹੜਾ UK ਰਹਿੰਦੇ। ਕੀ ਹੋਇਆ ਹੋਏਗਾ? ਹੋਇਆ ਇਹ ਹੋਏਗਾ ਕਿ ਅੱਜ ਕੱਲ੍ਹ ਖੁਸਰਿਆਂ ਦੇ ਪ੍ਰੋਗਰਾਮ ਬਹੁਤ ਘੱਟ ਨੇ। ਕਿਤੇ ਹੈ ਜੇ ਮਹੀਨੇ ਦੋ ਬਾਅਦ ਉਹਨਾਂ ਦਾ ਕੋਈ ਫੰਕਸ਼ਨ ਆ ਜਾਵੇ ਤੇ ਉਹ ਫਿਰ ਬੜੇ ਖੁਸ਼ ਹੋ ਜਾਂਦੇ ਨੇ, ਉਹਨਾਂ ਦੀ ਕੈਫੀਅਤ ਹੀ ਬਦਲ ਜਾਂਦੀ ਹੈ, ਜਜ਼ਬਾਤ ਹੀ ਬਦਲ ਜਾਂਦੇ ਨੇ। ਉਹ ਘਰ ਫਿਰ ਹਾਲੇ ਉਹਨਾਂ ਦੀ ਕੋਈ ਸਾਈ ਬਿਆਨਾ ਹੋ ਜਾਵੇ ਨਾ, ਗੁਰੂ ਕਰਕੇ ਆ ਜਾਵੇ ਸਾਈ ਬਿਆਨਾ, ਤੇ ਉਹ ਆ ਕੇ ਦੱਸ ਦੇਵੇ ਕਿ ਬੱਚਾ ਆਪਣਾ ਪ੍ਰੋਗਰਾਮ ਹੈ ਫਲਾਂ ਤਰੀਕ ਨੂੰ, ਤੇ ਉਹ ਫਿਰ ਜਿਹੜੇ ਘਰ 'ਚ ਫਿਰਦੇ, ਇਹਨਾਂ ਨੇ ਇੱਕ ਅਲੱਗਾ ਘਰ ਲਿਆ ਹੁੰਦਾ ਸੈਪਰੇਟ। ਉੱਥੇ 8-10 ਗਰੁੱਪਾਂ ਦੇ ਸ਼ਕਲ ਦੇ ਵਿੱਚ ਖੁਸਰੇ ਰਹਿੰਦੇ ਨੇ, 7 ਰਹਿੰਦੇ ਹੋਣ, 8। ਇਹ ਕੋਈ ਆਪਦੇ ਭੈਣਾਂ ਭਰਾਵਾਂ ਨਾਲ ਨਹੀਂ ਰਹਿੰਦੇ, ਅਲੱਗ ਹੀ ਰਹਿੰਦੇ ਨੇ ਸੈਪਰੇਟ। ਵਿੱਚ ਗੁਰੂ ਵੀ ਹੁੰਦਾ ਹੈ ਤੇ ਚੇਲੇ ਵੀ ਹੁੰਦੇ ਨੇ। 8 ਦਾ ਗਰੁੱਪ ਹੋ ਜਾਵੇ, 10 ਦਾ, ਜਿੰਨੇ ਵੀ ਹੋਣ, ਤੇ ਫਿਰ ਆਪਦਾ ਇਹ ਕੰਮ ਕੁਮ ਵੀ ਆਪੇ ਕਰਦੇ ਨੇ। ਉਹ ਜਦੋਂ ਆ ਕੇ ਗੁਰੂ ਨੂੰ ਦੱਸਿਆ ਹੋਣਾ ਹੈ ਤੇ ਕੋਈ ਹਾਂਡੀ ਪਕਾ ਰਿਹਾ ਹੋਏਗਾ, ਕੋਈ ਕੱਪੜੇ ਧੋ ਰਿਹਾ ਹੋਏਗਾ, ਕੋਈ ਸਫਾਈ ਕਰ ਰਿਹਾ ਹੋਏਗਾ, ਕੋਈ ਮੋਬਾਈਲ 'ਤੇ ਬੈਠਾ ਹੋਏਗਾ, ਤੇ ਫਿਰ ਇਹ ਬੜੇ ਖੁਸ਼ ਹੋਏ ਤੇ ਉੱਥੇ ਹੀ ਇਹ ਆਪਣਾ ਜਜ਼ਬਾਤ 'ਚ ਆ ਗਏ ਹੋਣੇ ਨੇ, ਨੱਚੇ ਟੱਪੇ ਹੋਣੇ ਨੇ। ਫਿਰ ਇਹਨਾਂ ਨੇ ਕਰਵਾਈ ਹੋਣੀ ਗੱਡੀ ਬੁੱਕ। ਇਹ ਮੈਂ ਤਜਜ਼ੀਆ ਕਰ ਰਿਹਾ ਕਿ ਇਹ ਕੁਛ ਹੋਇਆ ਹੋਏਗਾ। ਇਹਨਾਂ ਨੇ ਫਿਰ ਕਰਵਾਈ ਹੋਣੀ ਗੱਡੀ ਬੁੱਕ, ਵੈਗਨ ਵੂਗਨ ਕੋਈ ਡਾਲਾ ਸ਼ਾਲਾ ਕਰਵਾਇਆ ਹੋਣਾ। ਤੇ ਉਹ ਅੱਜ ਕੱਲ੍ਹ ਚਲਾਨ ਬਹੁਤ ਵੱਡੇ ਹੋ ਰਹੇ ਨੇ ਤੇ ਡਰਾਈਵਰ ਵੀ ਬੜੇ ਖੋਚਲ ਹੁੰਦੇ ਨੇ। ਉਹ ਡਰਾਈਵਰ ਨੇ ਕਿਹਾ ਹੋਣਾ, ਭਾਜੀ ਟੂਲ ਪਰਚੀਆਂ ਵੀ ਤੁਹਾਡੀਆਂ, ਤੇ ਰਾਤ 'ਚ ਜੇ ਕੋਈ ਚਲਾਨ ਹੋਇਆ ਤੇ ਉਹ ਵੀ ਤੁਹਾਡਾ, ਕਿਉਂਕਿ ਰਾਤ ਨੂੰ ਪੁਲਿਸ ਵਾਲੇ ਬਹੁਤ ਤੰਗ ਕਰਦੇ ਨੇ ਤੇ ਤੁਹਾਡੇ ਜ਼ਿੰਮੇ ਆ ਗੱਲ। ਤੇ ਖੁਸਰਿਆਂ ਨੇ ਜਜ਼ਬਾਤ 'ਚ ਆ ਕੇ ਕਹਿ ਦਿੱਤਾ ਹੋਣਾ ਕਿ ਠੀਕ ਹੈ, ਜਿਹੜਾ 5-7 ਹਜ਼ਾਰ ਕਿਰਾਇਆ ਮੁੱਕਿਆ ਹੋਣਾ ਹੈ ਤੇ ਬਾਕੀ ਉਹਨਾਂ ਨੇ ਕਹਿ ਦਿੱਤਾ ਠੀਕ ਹੈ। ਉਹਨਾਂ ਨੇ ਸੋਚਿਆ ਹੋਏਗਾ ਖੁਸਰਿਆਂ ਨੇ ਵੀ ਅਸੀਂ ਅੱਲਾ ਲੋਕ ਹਾਂ, ਸਾਨੂੰ ਕਿਹਨੇ ਰੋਕਣਾ। ਤੇ ਜੇ ਕਿਸੇ ਨੇ ਰੋਕ ਵੀ ਲਿਆ ਤੇ 200-400 500 ਹਜ਼ਾਰ ਦੀ, ਉਹਨਾਂ ਨੂੰ ਆ ਨਵੀਂ ਖਬਰ ਦਾ ਨਹੀਂ ਨਾ ਪਤਾ ਹੋਣਾ ਕਿ 10-10 15-15 ਹਜ਼ਾਰ ਦੇ ਚਲਾਨ ਹੋ ਰਹੇ ਨੇ, 20-20 ਹਜ਼ਾਰ ਦੇ ਚਲਾਨ ਹੋ ਰਹੇ ਨੇ। ਉਹ ਜਦੋਂ ਫੰਕਸ਼ਨ ਕਰਕੇ ਲੇਟ ਨਾਈਟ ਵਾਪਸ ਆ ਰਹੇ ਸਨ ਬੈਕ ਹੋਮ, ਉਦੋਂ ਰਾਹ 'ਚ ਪੁਲਿਸ ਨੇ ਟ੍ਰੈਫਿਕ ਵਾਲਿਆਂ ਨੂੰ ਰੋਕ ਲਿਆ। ਉਹਨਾਂ ਨੇ ਉਹਨਾਂ ਦਾ ਚਲਾਨ ਕਰਤਾ। ਇਹ ਨਹੀਂ ਪਤਾ ਲੱਗਾ ਵੀ ਕਿੰਨੇ ਦਾ ਕੀਤਾ, ਵੱਡਾ ਹੀ ਕੀਤਾ ਹੋਣਾ ਜਿਹੜਾ ਉਹਨਾਂ ਨੇ ਇhtਜਾਜ ਕੀਤਾ 400-500 ਦੇ ਚਲਾਨ ਤੇ। ਤਾਂ ਉਹਨਾਂ ਨੇ ਕੀ ਕਰਨਾ ਸੀ ਇhtਜਾਜ। ਉਹਨਾਂ ਨੇ ਫਿਰ ਇhtਜਾਜ ਕੀਤਾ ਤੇ ਇhtਜਾਜ ਵੀ ਉਹਨਾਂ ਨੇ ਅਜੀਬ ਕਿਸਮ ਦਾ ਹੀ ਕੀਤਾ। ਤਾੜੀਆਂ ਤਾਂ ਉਹਨਾਂ ਨੇ ਮਾਰਨੀਆਂ ਸੀ, ਨਾਲ ਨੱਚੇ ਟੱਪੇ ਵੀ। ਸੁਣਨ 'ਚ ਇਹ ਗੱਲ ਆਈ ਕਿ ਉਹਨਾਂ ਨੇ ਕੱਪੜੇ ਵੀ ਲਾਹ ਤੇ ਉੱਥੇ ਰੋਡ ਤੇ। ਉਹ ਪੁਲਿਸ ਫਿਰ ਗੁੱਸੇ 'ਚ ਆ ਗਈ। ਬਜਾਏ ਉਹਨਾਂ ਨੂੰ ਕਿ ਕੋਈ ਹੈਂਡਲ ਕਰਦੇ ਕਿ ਵੀ ਤੁਸੀਂ ਕੱਪੜੇ ਨਾ ਲਾਓ, ਅਸੀਂ ਤੁਹਾਡਾ ਚਲਾਨ ਘੱਟ ਕਰਦੇ ਜਾਂ ਕੁਛ, ਉਹ ਫਿਰ ਪੁਲਿਸ ਗੁੱਸੇ 'ਚ ਆ ਗਈ। ਉਹਨਾਂ ਨੇ ਫਿਰ ਉਹਨਾਂ 'ਤੇ ਪਰਚਾ ਦੇ ਦਿੱਤਾ। ਉਹ ਹੁਣ 7 ਖੁਸਰੇ ਜਿਹੜੇ ਇਹਨਾਂ ਨਾਮਜ਼ਦ ਨੇ, ਚੰਬੇਲੀ, ਨੂਰੀ, ਚਾਂਦਨੀ, ਜੋ ਵੀ ਉਹਨਾਂ ਦੇ ਨਾਂ ਸਨ, ਇਸ ਤਰ੍ਹਾਂ ਦੇ ਨਾਂ ਲਿਖੇ ਗਏ ਨੇ FIR ਦੇ ਵਿੱਚ। ਤੇ 11-12 ਖੁਸਰੇ ਜਿਹੜੇ ਨਾ ਉਹ ਨਾਮਲੂਮ ਨੇ। ਉਹ ਕਿਤੇ ਇੰਨੀ ਹੇੜ ਪਈ ਹੋਈ ਸੀ ਖੁਸਰਿਆਂ ਦੀ, ਹੋਣਗੇ ਕੋਈ 4-5-6। ਉਹ ਹੁਣ ਇਹ ਤਾਂ 12 ਤੇ 7 19 ਖੁਸਰੇ ਬਣਦੇ ਨੇ। 19 ਖੁਸਰੇ ਥੋੜ੍ਹੀ ਜਾਂਦੇ ਨੇ ਫੰਕਸ਼ਨ 'ਤੇ, ਜਾਂ ਕੀ ਪਤਾ ਕਿਸੇ ਮੇਲੇ ਤੋਂ ਆਏ ਹੋਣ ਜਾਂ ਕੀ ਚੱਕਰ ਸੀ। ਬਹਰਹਾਲ ਉਹ ਫਿਰ ਉਹਨਾਂ 'ਤੇ ਪਰਚਾ ਹੋ ਗਿਆ, ਜਾਂ ਉਹਨਾਂ ਨੇ ਕਾਲ ਕਰਕੇ ਉੱਥੇ ਖੁਸਰੇ ਬੁਲਾਏ ਹੋਣਗੇ ਵੀ ਆ ਜਾਓ, ਇੱਥੇ ਫੰਕਸ਼ਨ ਤਾਂ ਲੱਭਦੇ ਨਹੀਂ ਤੇ ਇhtਜਾਜ ਹੀ ਕਰ ਲਈਏ ਰੋਡ 'ਤੇ। ਇਹ ਉਹਨਾਂ ਨਾਲ ਹੋਈ ਹੈ। ਸਾਹਿਬ ਬਹਾਦਰ ਨੇ ਫਿਰ ਪਰਚਾ ਦੇ ਦਿੱਤਾ। ਨਹੀਂ ਦੇਣਾ ਚਾਹੀਦਾ ਸੀ। ਅੱਗੇ ਵਿਚਾਰੇ ਮਾੜੇ ਲੋਕ ਨੇ, ਸਾਈਕਲ ਗਰਾਊਂਡ ਇਹਨਾਂ ਦੇ ਬੰਦ ਨੇ, ਮੇਲੇ ਇਹਨਾਂ ਦੇ ਬੰਦ ਨੇ, ਤੇ ਹੈ ਇਹਨਾਂ ਨੂੰ ਇਹੀ ਕੋਈ ਫੰਕਸ਼ਨ ਪੈਂਦਾ ਹੈ ਕੋਈ ਮਹੀਨੇ ਬਾਅਦ 2 ਬਾਅਦ, ਤੇ ਉਹਨਾਂ ਦਾ ਨਿਜ਼ਾਮ ਚੱਲਦਾ ਹੈ। ਚਲੋ, ਨਹੀਂ ਸੀ ਦੇਣਾ ਚਾਹੀਦਾ ਪਰਚਾ। ਖਿਆਲ ਕਰਨਾ ਚਾਹੀਦਾ, ਇਹਨਾਂ ਦਾ ਚਲਾਨ ਵੀ ਮਾੜਾ ਕਰਨਾ ਚਾਹੀਦਾ ਜਾਂ ਮਾਫੀ ਦੇ ਦੇਣੀ ਚਾਹੀਦੀ। ਇਹਨਾਂ ਨੂੰ ਸਪੈਸ਼ਲ ਕੋਈ ਨਾ ਰਹਿਤ ਹੋਣੀ ਚਾਹੀਦੀ ਹੈ ਸ਼ੀਮੇਲ ਨੂੰ, ਖੁਸਰਿਆਂ ਨੂੰ। ਮਲੰਗ ਹੁੰਦੇ ਨੇ ਵਿਚਾਰੇ।
ਚਲੋ ਖੈਰ ਜੋ ਵੀ ਹੋ ਗਿਆ। ਅਗਲੀ ਗੱਲ ਅਸੀਂ ਕਰੀਏ ਭਾਰਤੀ ਮੀਡੀਆ। ਇਹਨਾਂ ਦੇ ਲਿਖੇ 'ਚ ਸ਼ਾਬਾਸ਼ ਨਹੀਂ ਹੈਗੀ, ਇਹਨਾਂ ਦੇ ਲਿਖੇ 'ਚ ਲਾਹਨਤਾਂ ਹੀ ਨੇ। ਆਸਟ੍ਰੇਲੀਆ 'ਚ ਵਾਕਿਆ ਹੋਇਆ, ਉਹ ਦੋ ਦਹਿਸ਼ਤਗਰਦ, ਉਹਨਾਂ ਦਾ ਮਜ਼ਹਬੀ ਤਿਉਹਾਰ ਸੀ ਯਹੂਦੀਆਂ ਦਾ ਕੋਈ, ਤੇ ਉਹ ਬੀਚ ਤੇ ਜਾ ਕੇ ਸਮੁੰਦਰ ਦੇ ਕਿਨਾਰੇ ਉੱਥੇ ਉਹਨਾਂ ਨੇ ਦੋ ਦਹਿਸ਼ਤਗਰਦ ਉਹਨਾਂ ਨੇ ਫਾਇਰਿੰਗ ਖੋਲ੍ਹਤੀ। ਉਹ ਕੋਈ 10-12 ਬੰਦੇ ਮਰ ਗਏ। ਤੇ ਅਹਿਮਦ ਨਾਂ ਦਾ ਸ਼ਖਸ ਸੀ ਕੋਈ ਨੌਜਵਾਨ, ਉਹਨੇ ਜਾ ਕੇ ਦਹਿਸ਼ਤਗਰਦ ਕੋਲ ਬੰਦੂਕ ਖੋਈ, ਇੱਕ ਦਹਿਸ਼ਤਗਰਦ ਵੀ ਮਰ ਗਿਆ। ਤੇ ਉਹ ਇੰਡੀਅਨ ਮੀਡੀਆ ਨੇ ਨਾ ਉਹ ਗੱਲ ਹਾਲੇ ਉਹਦੀ ਤਫਤੀਸ਼ ਹੋਈ ਨਹੀਂ, ਉਹ ਪਤਾ ਨਹੀਂ ਕਿੱਧਰ ਦੇ ਨਿਕਲਣੇ ਨੇ। ਸੁਣਨ 'ਚ ਆਇਆ ਕਿ ਅਫਗਾਨਿਸਤਾਨ ਦੇ, ਪੱਕੀ ਗੱਲ ਕੋਈ ਨਹੀਂ ਕਿ ਉਹ ਦਹਿਸ਼ਤਗਰਦ ਜਿਹੜੇ ਨਾ ਉੱਧਰ ਦੇ ਸਨ, ਜਾਂ ਉਹ ਪਤਾ ਨਹੀਂ ਉਹ ਉੱਥੋਂ ਆਸਟ੍ਰੇਲੀਆ ਦੇ ਹੀ ਹੋਣ, ਉੱਥੋਂ ਦੇ ਹੀ ਰਹਿਣ ਵਾਲੇ। ਤੇ ਇੰਡੀਆ ਵਾਲਿਆਂ ਨੂੰ, ਉਹ ਮੀਡੀਆ ਨੂੰ ਗੱਲ ਲੱਭ ਗਈ, ਉਹਨਾਂ ਨੇ ਸਾਡੇ ਤੇ ਥੱਪਣ ਦੀ ਪੂਰੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਬਹੁਤੀ ਗੱਲ ਨਹੀਂ, ਇਹਨਾਂ ਦੇ ਲੇਖੇ ਦੇ ਵਿੱਚ ਹੈ ਹੀ ਲਾਹਨਤਾਂ, ਸ਼ਾਬਾਸ਼ ਤਾਂ ਇਹਨਾਂ ਦੇ ਲਿਖੇ ਦੇ ਵਿੱਚ ਹੈ ਹੀ ਕੋਈ ਨਹੀਂ। ਵੀ ਤੁਹਾਨੂੰ ਹੋਰ ਕੋਈ ਮੁਲਕ ਨਹੀਂ ਦਿਸਦਾ? ਉਹ ਗੱਲ ਉਹੀ ਆ ਜਾਂਦੀ ਨਾ ਕਿ ਵੀ ਲੜ ਤਾਂ ਇਹ ਸਕਦੇ ਨਹੀਂ, ਤੇ ਫਿਰ ਇੱਦਾਂ ਗੱਲਾਂ ਕਰਕੇ, ਤਾਨੇ ਮਿਹਣੇ ਦੇ ਕੇ, ਇਲਜ਼ਾਮ ਲਾ ਕੇ ਤੇ ਆਪਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਨੇ। RSS ਵਾਲੇ ਫਿਰ ਇਹਨਾਂ ਨੂੰ ਕਹਿੰਦੇ ਨੇ ਕਿ ਚਲੋ ਮੀਡੀਆ ਵਾਲੇ, ਫੌਜ ਤਾਂ ਸਾਡੀ ਉਹਨਾਂ ਨਾਲ ਲੜ ਨਹੀਂ ਸਕੀ, ਉਹ ਸਾਡੇ ਤਿਆਰੇ ਡੇਗ ਜਾਂਦੇ ਨੇ ਤੇ ਸਾਡੇ ਕੋਲ ਉਹਨਾਂ ਦੇ ਨਹੀਂ ਡਿੱਗਦੇ, ਤੇ ਚਲੋ ਤੁਸੀਂ ਸ਼ੁਰੂ ਹੋ ਜਾਓ। ਲਾ ਫਿਰ ਇਹ ਸ਼ੁਰੂ ਹੋ ਜਾਂਦੇ ਨੇ ਮੀਡੀਆ ਵਾਲੇ, ਕੋਈ ਗੱਲ ਤਾਂ ਨਹੀਂ ਨਾ ਕਰਨ ਵਾਲੀ। ਇਹ ਬਲਕਿ ਤੁਸੀਂ ਮੀਡੀਆ ਵਾਲਿਓ ਕੋਈ ਮੁਸਬਤ ਗੱਲ ਕੀਤੀ ਕਰੋ। ਤੁਸੀਂ RSS ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਰੋ ਕਿ ਆਪਾਂ ਪੜੋਸੀ ਮੁਲਕ ਹਾਂ ਤੇ ਆਪਣੀ ਲੜਾਈ ਬਣਦੀ ਨਹੀਂ, ਆਪਾਂ ਰਲ ਕੇ ਰਹੀਏ ਜਿਵੇਂ ਦੂਸਰੇ ਯੂਰਪ ਮੁਲਕ ਰਹਿੰਦੇ ਨੇ ਜਾਂ ਜਿਵੇਂ ਅਰਬ ਰਹਿੰਦੇ ਨੇ। ਆਪਾਂ ਨੂੰ ਗਵਾਂਢ ਮੱਥਾ ਹੈ ਆਪਣਾ ਇੱਕ ਦੂਏ ਨਾਲ, ਆਪਾਂ ਨੂੰ ਰਲ ਕੇ ਰਹਿਣਾ ਚਾਹੀਦਾ। ਬਜਾਏ ਤੁਸੀਂ ਉਹਨਾਂ ਨੂੰ ਸਮਝਾਉਣ ਦੇ, ਤੁਸੀਂ ਇੱਧਰ ਪਾਕਿਸਤਾਨ 'ਤੇ ਇਲਜ਼ਾਮ ਧਰੀ ਰੱਖਦੇ ਜੇ। ਬਾਕੀ ਨਾਜ਼ਰੀਨ, ਸਾਡੇ ਚੈਨਲ ਨੂੰ ਵੀ ਫਾਇਰਵਾਲ ਦਾ ਸਾਹਮਣਾ ਹੈ। ਆਹ ਅੱਗ ਵਾਲੀ ਕੰਧ, ਆ ਜਿਹੜੇ ਕਹਿੰਦੇ ਨੇ ਫਾਇਰਵਾਲ ਲੱਗੀ ਹੈ, ਤੇ ਉਹਦੇ 'ਚ ਫਿਰ ਚੈਨਲ ਦੀ ਰੀਚ ਘਟ ਜਾਂਦੀ ਹੈ, ਕਿਉਂਕਿ ਸਾਡੇ ਵਿਊਜ਼ ਘਟ ਜਾਂਦੇ ਨੇ। ਤੇ ਮਿਹਰਬਾਨੀ ਕੀਤੀ ਕਰੋ। ਇੱਕ ਤਾਂ YouTube ਵਾਲੇ ਨਾ ਰਾਤ ਨੂੰ ਸਾਡੇ ਚੈਨਲ ਦੀ ਲੁੱਪੀ ਕੱਢ ਦਿੰਦੇ ਨੇ, ਵੀ ਤੁਸੀਂ ਉਹ ਤੁਹਾਡੀ ਮਸ਼ੀਨ ਤੱਤੀ ਹੋ ਜਾਂਦੀ ਹੈ, ਤੁਸੀਂ ਦਿਨੇ ਝੱਟ ਕੱਢ ਲਿਆ ਕਰੋ। ਤੁਸੀਂ ਰਾਤੀ ਜਦੋਂ ਅਸੀਂ ਵੀਡੀਓ ਲਾਉਨੇ ਉਦੋਂ ਲੁੱਕੀ ਕੱਢ ਦਿੰਦੇ ਜੇ। ਕਮਾਲ ਹੈ ਯਾਰ ਤੁਹਾਡੇ ਵਾਲੀ। ਤੁਸੀਂ ਦਿਨੇ ਝੱਟ ਕੱਢ ਲਿਆ ਕਰੋ, ਜੇ ਤੁਹਾਡੀ ਮਸ਼ੀਨ ਹੁੰਦੀ ਨਾ ਤੱਤੀ, ਤੇ ਦਿਨੇ ਝੱਟ ਉਹ ਲੁੱਕੀ ਕੱਢ ਲਿਆ ਕਰੋ, ਰਾਤ ਨੂੰ ਲੱਗੀ ਰਹਿਣ ਦਿੱਤੀ ਕਰੋ। ਰਾਤ ਨੂੰ ਅਸੀਂ ਵੀਡੀਓ ਲਾਉਨੇ ਸ਼ਾਮ ਦੇ ਟਾਈਮ, ਤੇ 2-3 ਘੰਟੇ ਜਿਹੜੀ ਨਾ ਸਾਡੀ ਲੁੱਪੀ ਨਾ ਕੱਢਿਆ ਕਰੋ। ਤੇ ਬਾਕੀ ਨਾਜ਼ਰੀਨ, ਤੁਸੀਂ ਕੋਸ਼ਿਸ਼ ਕੀਤੀ ਕਰੋ, ਤੁਹਾਡੀ ਮੁਹੱਬਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰੋ, ਤੇ ਕਮੈਂਟਸ ਵੀ ਕਰ ਦਿੱਤੇ ਕਰੋ ਜੇ ਕੋਈ ਥੋੜ੍ਹਾ ਜਿਹਾ ਟਾਈਮ ਤਾਂ। ਤੇ ਬਾਕੀ ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜੇ, ਤੇ ਰੱਬ ਰੱਖਾ।